ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਅਕਤੂਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਇਮਸਾਲ। ਸੱਚਾਈ ਦੀ ਰਾਹ ਵਿੱਚ ਹਯਾਤੀ ਏ ਤੇ ਉਹਦੇ ਰਾਸਤੇ ਵਿੱਚ ਮੌਤ ਬਿਲਕੁਲ ਨਹੀਂ। ਜਵਾਬੀ ਪੜ੍ਹਾਈ। ਜ਼ਬੂਰ: ਖੁਦਾਵੰਦ ਦਾ ਸ਼ੁਕਰ ਕਰੋ ਕਿਉਂ ਜੇ ਉਹ ਚੰਗਾ ਏ ਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਮੇਰੀ ਕੂਵਤ ਤੇ ਮੇਰਾ ਗੀਤ ਏ, ਉਹ ਮੇਰੀ ਮੁਕਤੀ ਹੋਇਆ। ਸੱਚਿਆਂ ਦਿਆਂ ਖੈਮਿਆਂ ਵਿੱਚ ਖੁਸ਼ੀ ਤੇ ਮੁਕਤੀ ਦਾ ਰਾਗ ਏ। ਖੁਦਾਵੰਦ ਦਾ ਸੱਜਾ ਹੱਥ ਦਿਲਾਵਰੀ ਕਰਦਾ ਏ। ਖੁਦਾਵੰਦ ਦਾ ਸੱਜਾ ਹੱਥ ਉੱਚਾ ਹੋਇਆ। ਖੁਦਾਵੰਦ ਦਾ ਸੱਜਾ ਹੱਥ ਦਿਲਾਵਰੀ ਕਰਦਾ ਏ। ਮੈਂ ਮਰਾਂਗਾ ਨਹੀਂ ਬਲਕਿ ਜਿਉਂਦਾ ਰਵਾਂਗਾ ਤੇ ਖੁਦਾਵੰਦ ਦੇ ਕੰਮਾਂ ਨੂੰ ਬਿਆਨ ਕਰਾਂਗਾ। ਖੁਦਾਵੰਦ ਨੇ ਮੈਨੂੰ ਸਖਤੀ ਨਾਲ ਤੰਬੀਹ ਤੇ ਕੀਤੀ, ਪਰ ਮੌਤ ਦੇ ਹਵਾਲੇ ਨਹੀਂ ਕੀਤਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲੀ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ। ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਫਾ ਦਿੰਦਾ ਏ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ। ਉਹ ਤੈਨੂੰ ਸਾਰੀ ਉਮਰ ਚੰਗੀਆਂ ਚੰਗੀਆਂ ਸ਼ੈਵਾਂ ਨਾਲ ਰਝਾਉਂਦਾ ਏ। ਤੂੰ ਉਕਾਬ ਵਾਂਗਰ ਨਵੇਂ ਸਿਰੇ ਤੋਂ ਜਵਾਨ ਹੁੰਨਾ ਏ। ਖੁਦਾਵੰਦ ਸਾਰੇ ਮਜ਼ਲੂਮਾਂ ਲਈ ਸੱਚਾਈ ਤੇ ਅਦਲ ਦੇ ਕੰਮ ਕਰਦਾ ਏ। ਉਹਨੇ ਆਪਣੀਆਂ ਸਾਰੀਆਂ ਰਾਵਾਂ ਮੂਸਾ ਉੱਤੇ ਤੇ ਆਪਣੇ ਸਾਰੇ ਕੰਮ ਇਸਰਾਏਲੀ ਕੌਮ ਉੱਤੇ ਜ਼ਾਹਿਰ ਕੀਤੇ। ਖੁਦਾਵੰਦ ਰਹਿਮ ਕਰਨ ਵਾਲਾ ਤੇ ਕਰਮ ਕਰਨ ਵਾਲਾ ਏ, ਗੁੱਸੇ ਵਿੱਚ ਧੀਮਾ ਤੇ ਸ਼ਫਕਤ ਵਿੱਚ ਗਨੀ। ਉਹਨੇ ਸਾਡੇ ਪਾਪਾਂ ਦੇ ਮੁਆਫਿਕ ਸਾਡੇ ਨਾਲ ਸਲੂਕ ਨਹੀਂ ਕੀਤਾ ਤੇ ਸਾਡੀਆਂ ਬਦਕਾਰੀਆਂ ਦੇ ਮੁਤਾਬਕ ਸਾਨੂੰ ਬਦਲਾ ਨਹੀਂ ਦਿੱਤਾ। ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਏ, ਓਨੀ ਹੀ ਉਹਦੀ ਸ਼ਫਕਤ ਉਹਨਾਂ ਉੱਤੇ ਏ ਜਿਹੜੇ ਉਹਦੇ ਤੋਂ ਡਰਦੇ ਨੇ। ਜਿਵੇਂ ਪੂਰਬ ਪੱਛਮ ਤੋਂ ਦੂਰ ਏ, ਉਂਝ ਹੀ ਉਹਨੇ ਸਾਡੀਆਂ ਖਤਾਵਾਂ ਸਾਥੋਂ ਦੂਰ ਕਰ ਦਿੱਤੀਆਂ। ਐ ਖੁਦਾਵੰਦ ਦੇ ਫਰਿਸ਼ਤਿਓ, ਉਹਨੂੰ ਧੰਨ ਆਖੋ, ਤੁਸੀਂ ਜਿਹੜੇ ਜ਼ੋਰ ਵਿੱਚ ਵੱਧ ਕੇ ਹੋ ਤੇ ਉਹਦੇ ਕਲਾਮ ਦੀ ਆਵਾਜ਼ ਸੁਣ ਕੇ ਉਹਦੇ ਉੱਤੇ ਅਮਲ ਕਰਦੇ ਹੋ। ਐ ਖੁਦਾਵੰਦ ਦੇ ਲਸ਼ਕਰੋ, ਸਾਰੇ ਉਹਨੂੰ ਧੰਨ ਆਖੋ, ਤੁਸੀਂ ਜਿਹੜੇ ਉਹਦੇ ਖਾਦਮ ਹੋ ਤੇ ਉਹਦੀ ਮਰਜ਼ੀ ਪੂਰੀ ਕਰਦੇ ਹੋ। ਤੁਸੀਂ ਜਿਹੜੇ ਉਹਦੇ ਤਸੱਲਤ ਦੀਆਂ ਸਾਰੀਆਂ ਥਾਵਾਂ ਵਿੱਚ ਹੋ। ਐ ਮੇਰੀ ਜਾਨ, ਤੂੰ ਖੁਦਾਵੰਦ ਨੂੰ ਧੰਨ ਆਖ। ਸਲਾਤੀਨ। ਸੁਲੇਮਾਨ ਨੇ ਇਸਰਾਏਲ ਦੀ ਸਾਰੀ ਜਮਾਤ ਦੇ ਸਾਹਮਣੇ ਖੁਦਾਵੰਦ ਦੇ ਮੰਬਾ ਦੇ ਅੱਗੇ ਖਲੋ ਕੇ ਆਪਣੇ ਹੱਥ ਅਸਮਾਨ ਵੱਲ ਚੁੱਕੇ ਤੇ ਆਖਿਆ, ਐ ਖੁਦਾਵੰਦ ਇਸਰਾਏਲ ਦੇ ਰੱਬ, ਤੇਰੇ ਵਾਂਗਰ ਨਾ ਤੇ ਉੱਤੇ ਅਸਮਾਨ ਵਿੱਚ ਨਾ ਹੇਠਾਂ ਧਰਤੀ ਉੱਤੇ ਕੋਈ ਰੱਬ ਏ। ਤੂੰ ਆਪਣੇ ਉਹਨਾਂ ਬੰਦਿਆਂ ਲਈ ਜਿਹੜੇ ਤੇਰੇ ਸਾਹਮਣੇ ਆਪਣੇ ਸਾਰੇ ਦਿਲ ਨਾਲ ਟੁਰਦੇ ਨੇ, ਅਹਿਦ ਤੇ ਰਹਿਮ ਨੂੰ ਅੱਖ ਵਿੱਚ ਰੱਖਦਾ ਏ। ਜਦ ਤੇਰੀ ਕੌਮ ਇਸਰਾਏਲ ਤੇਰਾ ਪਾਪ ਕਰਨ ਦੇ ਪਾਰੋਂ ਆਪਣੇ ਵੈਰੀਆਂ ਤੋਂ ਹਾਰ ਜਾਵੇ ਤੇ ਫਿਰ ਤੇਰੇ ਵੱਲ ਫਿਰੇ ਤੇ ਤੇਰੇ ਨਾਂ ਦਾ ਇਕਰਾਰ ਕਰਕੇ ਇਸ ਘਰ ਵਿੱਚ ਤੈਥੋਂ ਦੁਆ ਤੇ ਮਿੰਨਤਾਂ ਕਰੇ ਤੇ ਤੂੰ ਅਸਮਾਨ ਉੱਤੋਂ ਸੁਣ ਕੇ ਆਪਣੀ ਕੌਮ ਇਸਰਾਏਲ ਦਾ ਪਾਪ ਮਾਫ ਕਰੀ ਤੇ ਉਹਨਾਂ ਨੂੰ ਇਸ ਦੇਸ਼ ਵਿੱਚ ਜਿਹੜਾ ਤੂੰ ਉਹਨਾਂ ਦੇ ਪਿਓ ਦਾਦੇ ਨੂੰ ਦਿੱਤਾ ਫਿਰ ਲੈ ਆਵੀਂ। ਜਦ ਇਸ ਪਾਰੋਂ ਭਈ ਉਹਨਾਂ ਨੇ ਤੇਰਾ ਪਾਪ ਕੀਤਾ ਹੋਵੇ, ਅਸਮਾਨ ਬੰਦ ਹੋ ਜਾਵੇ ਤੇ ਮੀਂਹ ਨਾ ਪਵੇ ਤੇ ਉਹ ਇਸ ਥਾਂ ਵੱਲ ਰੁਖ ਕਰਕੇ ਦੁਆ ਮੰਗਣ ਤੇ ਤੇਰੇ ਨਾਂ ਦਾ ਇਕਰਾਰ ਕਰਨ ਤੇ ਆਪਣੇ ਪਾਪ ਤੋਂ ਬਾਜ਼ ਆਣ, ਜਦ ਤੂੰ ਉਹਨਾਂ ਨੂੰ ਦੁੱਖ ਦੇਵੇਂ ਤੇ ਤੂੰ ਅਸਮਾਨ ਉੱਤੋਂ ਸੁਣ ਕੇ ਆਪਣੇ ਬੰਦਿਆਂ ਤੇ ਆਪਣੀ ਕੌਮ ਇਸਰਾਏਲ ਦਾ ਪਾਪ ਮਾਫ ਕਰ, ਕਿਉਂ ਜੇ ਤੂੰ ਉਹਨਾਂ ਨੂੰ ਉਸ ਚੰਗੀ ਰਾਹ ਦੀ ਤਾਲੀਮ ਦੇਣਾ ਏ ਜਿਹਦੇ ਉੱਤੇ ਟੁਰਨਾ ਉਹਨਾਂ ਦਾ ਫਰਜ਼ ਏ, ਤੇ ਆਪਣੇ ਦੇਸ਼ ਉੱਤੇ ਜਿਹੜਾ ਤੂੰ ਆਪਣੀ ਕੌਮ ਨੂੰ ਵਿਰਾਸਤ ਵਿੱਚ ਦਿੱਤਾ ਏ ਮੀਂਹ ਵਰਾ। ਲੂਕਾ। ਇੱਕ ਬੁੱਢੀ ਸੀ ਜਿਹਨੂੰ 18 ਵਰ੍ਹਿਆਂ ਤੋਂ ਕਿਸੇ ਬਦਰੂਦ ਦੇ ਪਾਰੋਂ ਕਮਜ਼ੋਰੀ ਸੀ। ਉਹ ਕੁੱਬੀ ਹੋ ਗਈ ਸੀ ਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਹੋ ਸਕਦੀ ਸੀ। ਯਿਸੂ ਨੇ ਉਹਨੂੰ ਵੇਖ ਕੇ ਬੁਲਾਇਆ ਤੇ ਉਹਨੂੰ ਆਖਿਆ, ਐ ਔਰਤ, ਤੂੰ ਆਪਣੀ ਕਮਜ਼ੋਰੀ ਤੋਂ ਛੁੱਟ ਗਈ। ਤੇ ਉਹਨੇ ਉਹਦੇ ਉੱਤੇ ਹੱਥ ਧਰੇ। ਉਸੇ ਵੇਲੇ ਉਹ ਸਿੱਧੀ ਹੋ ਗਈ ਤੇ ਰੱਬ ਦੀ ਵਡਿਆਈ ਕਰਨ ਲੱਗੀ। ਇਬਾਦਤਖਾਨੇ ਦਾ ਸਰਦਾਰ ਇਸ ਲਈ ਵੀ ਯਿਸੂ ਨੇ ਸਬਤ ਦੇ ਦਿਨ ਸ਼ਿਫਾ ਦਿੱਤੀ, ਗੁੱਸੇ ਹੋ ਕੇ ਲੋਕਾਂ ਨੂੰ ਆਖਣ ਲੱਗਿਆ, 6 ਦਿਨ ਨੇ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ, ਇਸ ਲਈ ਇਹਨਾਂ ਵਿੱਚ ਆ ਕੇ ਹੀ ਸ਼ਿਫਾ ਪਾਓ, ਨਾ ਕਿ ਸਬਤ ਦੇ ਦਿਨ। ਖੁਦਾਵੰਦ ਨੇ ਉਹਦੇ ਜਵਾਬ ਵਿੱਚ ਆਖਿਆ, ਐ ਰਿਆਕਾਰੋ,
ਕੀ ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਢੱਗੇ ਜਾਂ ਖੋਤੇ ਨੂੰ ਰੱਸੀ ਤੋਂ ਖੋਲ ਕੇ ਪਾਣੀ ਪਿਲਾਉਣ ਨਹੀਂ ਲੈ ਜਾਂਦਾ? ਤੇ ਇਹ ਠੀਕ ਨਹੀਂ ਸੀ ਵੀ ਇਹ ਜਿਹੜੀ ਇਬਰਾਹਿਮ ਦੀ ਧੀ ਏ, ਜਿਹਨੂੰ ਸ਼ੈਤਾਨ ਨੇ 18 ਵਰ੍ਹਿਆਂ ਤੋਂ ਬੰਨਿਆ ਸੀ, ਸਬਤ ਦੇ ਦਿਨ ਇਸ ਬੰਦ ਤੋਂ ਛੁਡਾਈ ਜਾਂਦੀ? ਜਦ ਉਹਨੇ ਇਹ ਗੱਲਾਂ ਆਖੀਆਂ ਤੇ ਉਹਦੇ ਸਾਰੇ ਮੁਖਾਲਫ ਸ਼ਰਮਿੰਦਾ ਹੋਏ ਤੇ ਸਾਰਾ ਜੱਥਾ ਉਹਨਾਂ ਸਾਰੇ ਜ਼ਬਰਦਸਤ ਕੰਮਾਂ ਤੋਂ ਜਿਹੜੇ ਉਹਦੇ ਤੋਂ ਹੁੰਦੇ ਸੀ ਖੁਸ਼ ਹੋਇਆ। ਯੂਹੰਨਾ: ਐ ਮੇਰੇ ਬਾਲੋ, ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖਦਾ ਵਾਂ ਭਈ ਤੁਸੀਂ ਪਾਪ ਨਾ ਕਰੋ, ਤੇ ਜੇ ਕੋਈ ਪਾਪ ਕਰੇ ਤੇ ਪਿਓ ਦੇ ਕੋਲ ਸਾਡਾ ਇੱਕ ਮਦਦਗਾਰ ਮੌਜੂਦ ਏ, ਯਾਨੀ ਯਿਸੂ ਮਸੀਹ ਰਾਸਤਬਾਜ਼, ਤੇ ਉਹੀ ਸਾਡੇ ਪਾਪਾਂ ਦਾ ਗਫਾਰਾ ਏ, ਤੇ ਨਾ ਸਿਰਫ ਸਾਡੇ ਹੀ ਪਾਪਾਂ ਦਾ ਬਲਕਿ ਸਾਰੇ ਜੱਗ ਦੇ ਪਾਪਾਂ ਦਾ। ਜੇ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰਾਂਗੇ ਤੇ ਇਹਦੇ ਤੋਂ ਸਾਨੂੰ ਪਤਾ ਚੱਲੇਗਾ ਭਈ ਅਸੀਂ ਉਹਨੂੰ ਜਾਣ ਗਏ ਹਾਂ। ਜਿਹੜਾ ਕੋਈ ਇਹ ਆਖਦਾ ਹੈ ਭਈ ਮੈਂ ਉਹਨੂੰ ਜਾਣ ਗਿਆ ਵਾਂ ਤੇ ਉਹਦੇ ਹੁਕਮਾਂ ਉੱਤੇ ਅਮਲ ਨਹੀਂ ਕਰਦਾ, ਉਹ ਝੂਠਾ ਏ ਤੇ ਉਹਦੇ ਵਿੱਚ ਸੱਚਾਈ ਨਹੀਂ। ਹਾਂ, ਜਿਹੜਾ ਕੋਈ ਉਹਦੇ ਕਲਾਮ ਉੱਤੇ ਅਮਲ ਕਰੇ, ਉਹਦੇ ਵਿੱਚ ਯਕੀਨਨ ਰੱਬ ਦਾ ਪਿਆਰ ਕਾਮਲ ਹੋ ਗਿਆ ਏ। ਸਾਨੂੰ ਇਹਦੇ ਤੋਂ ਹੀ ਪਤਾ ਚੱਲਦਾ ਏ ਭਈ ਅਸੀਂ ਉਹਦੇ ਵਿੱਚ ਵਾਂ। ਮੁਕਾਸ਼ਫਾ: ਫਿਰ ਮੈਂ ਇੱਕ ਨਵਾਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਤੇ ਸਮੁੰਦਰ ਵੀ ਨਾ ਰਿਹਾ। ਫਿਰ ਮੈਂ ਸ਼ਹਿਰ ਮੁਕੱਦਸ ਨਵੇਂ ਯਰੂਸ਼ਲਮ ਨੂੰ ਅਸਮਾਨ ਉੱਤੋਂ ਰੱਬ ਕੋਲੋਂ ਉਤਰਦਿਆਂ ਵੇਖਿਆ, ਤੇ ਉਹ ਉਸ ਵਹੁਟੀ ਤਰ੍ਹਾਂ ਸਜਿਆ ਹੋਇਆ ਸੀ ਜਿਹਨੇ ਆਪਣੇ ਸ਼ੌਹਰ ਲਈ ਸ਼ਿੰਗਾਰ ਕੀਤਾ ਹੋਵੇ। ਫਿਰ ਮੈਂ ਤਖਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ ਭਈ ਵੇਖ, ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ, ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ, ਤੇ ਉਹ ਉਹਦੇ ਲੋਕ ਹੋਣਗੇ, ਤੇ ਰੱਬ ਆਪ ਉਹਨਾਂ ਦੇ ਨਾਲ ਰਵੇਗਾ ਤੇ ਉਹਨਾਂ ਦਾ ਰੱਬ ਹੋਵੇਗਾ, ਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਵੇਗੀ ਤੇ ਨਾ ਵੈਨ ਰਵੇਗਾ, ਨਾ ਚੀਖ, ਨਾ ਪੁਕਾਰ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਤੇ ਜਿਹੜਾ ਤਖਤ ਉੱਤੇ ਬੈਠਿਆ ਸੀ ਉਹਨੇ ਆਖਿਆ, ਵੇਖ, ਮੈਂ ਸਾਰੀਆਂ ਸ਼ੈਵਾਂ ਨੂੰ ਨਵਾਂ ਬਣਾ ਦੇਣਾ ਵਾਂ। ਫਿਰ ਉਹਨੇ ਆਖਿਆ ਭਈ ਲਿਖ ਲੈ, ਕਿਉਂ ਜੇ ਇਹ ਗੱਲਾਂ ਸੱਚੀਆਂ ਤੇ ਬਰਹਕ ਨੇ। ਫਿਰ ਉਹਨੇ ਮੈਨੂੰ ਆਖਿਆ, ਇਹ ਗੱਲਾਂ ਪੂਰੀਆਂ ਹੋ ਗਈਆਂ। ਮੈਂ ਅਲਫਾ ਤੇ ਓਮੈਗਾ ਯਾਨੀ ਸ਼ੁਰੂ ਤੇ ਅਖੀਰ ਵਾਂ। ਮੈਂ ਦਰਿਆਏ ਨੂੰ ਹਯਾਤੀ ਦੇ ਪਾਣੀ ਦੇ ਚਸ਼ਮੇ ਤੋਂ ਮੁਫਤ ਪਿਲਾਵਾਂਗਾ। ਜਿਹੜਾ ਗਾਲਬ ਆਵੇ ਉਹੀ ਇਹਨਾਂ ਸ਼ੈਵਾਂ ਦਾ ਵਾਰਸ ਹੋਵੇਗਾ, ਤੇ ਮੈਂ ਉਹਦਾ ਰੱਬ ਹੋਵਾਂਗਾ ਤੇ ਉਹ ਮੇਰਾ ਪੁੱਤਰ ਹੋਵੇਗਾ। ਹੁਣ ਮੈਂ ਮੇਰੀ ਵੇਕੇ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ, ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਹ ਮੁਸਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ, ਤੇ ਪਾਪ, ਬਿਮਾਰੀ ਤੇ ਮੌਤ, ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ, ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਹਯਾਤੀ ਦੇ ਇਲਮ ਹਫਜ਼ਾਨੇ ਸਿਹਤ ਦੇ ਫਰੋਗ ਦੇ ਰਾਹੀਂ ਸਿਹਤਮੰਦੀ ਨੂੰ ਬਹਾਲ ਕਰਨ ਵਿੱਚ ਨਾਕਾਮ ਹੋਣਾ, ਮਾਯੂਸ ਬਾਤਲ ਅਕਸਰ ਉਹਨਾਂ ਨੂੰ ਤਰਕ ਕਰ ਦਿੰਦਾ ਹੈ ਤੇ ਆਪਣੀ ਇੰਤਹਾ ਵਿੱਚ ਤੇ ਬਸ ਅਖੀਰੀ ਮੁਕਾਮ ਦੇ ਤੌਰ ਤੇ ਉਹ ਰੱਬ ਵੱਲ ਪਰਤ ਕੇ ਟੁਰ ਜਾਂਦਾ ਹੈ। ਦਵਾਈਆਂ, ਹਵਾ ਤੇ ਤਜਰਬੇ ਉੱਤੇ ਯਕੀਨ ਦੀ ਨਿਸਬਤ ਬਾਤਲ ਦਾ ਇਲਾਹੀ ਸਿਆਣ ਉੱਤੇ ਯਕੀਨ ਘੱਟ ਹੁੰਦਾ ਹੈ, ਨਹੀਂ ਤੇ ਉਹ ਪਹਿਲਾਂ ਹੀ ਸਿਆਣ ਨਾਲ ਬਹਾਲ ਹੋ ਜਾਂਦਾ। ਬਹੁਤੀ ਵਾਰੀ ਤਿੱਬੀ ਨਿਜ਼ਾਮਾਂ ਵੱਲ ਕੁਵਤ ਦਾ ਤਵਾਜ਼ਨ ਮਾਦੇ ਦੇ ਰਾਹੀਂ ਮੰਨਿਆ ਜਾਂਦਾ ਹੈ, ਪਰ ਜਦੋਂ ਸਿਆਣ ਘੱਟੋ ਘੱਟ ਆਪਣੀ ਮੁਹਾਰਤ ਦਾ ਪਾਪ, ਬਿਮਾਰੀ ਤੇ ਮੌਤ ਉੱਤੇ ਦਾਅਵਾ ਕਰਦੀ ਏ, ਤਦ ਹੀ ਇਨਸਾਨ ਹਮਾਂਗ ਤੇ ਲਫਾਨੀ ਪਾਇਆ ਜਾਂਦਾ ਹੈ। ਇਨਸਾਨ ਦੀ ਇਨਫਰਾਦੀਅਤ ਘੱਟ ਠੋਸ ਨਹੀਂ ਏ, ਕਿਉਂ ਜੇ ਇਹ ਰੂਹਾਨੀ ਏ ਤੇ ਕਿਉਂ ਜੇ ਉਹਦੀ ਹਯਾਤੀ ਮਾਦੇ ਦੇ ਰਹਿਮੋ ਕਰਮ ਉੱਤੇ ਨਹੀਂ ਏ। ਆਪਣੀ ਰੂਹਾਨੀਅਤ, ਇਨਫਰਾਦੀਅਤ ਦੀ ਸਮਝ ਇਨਸਾਨ ਨੂੰ ਹੋਰ ਅਸਲੀ ਸੱਚਾਈ ਵਿੱਚ ਹੋਰ ਮਜ਼ਬੂਤ ਬਣਾਉਂਦੀ ਏ ਤੇ ਉਹਨੂੰ ਪਾਪ, ਬਿਮਾਰੀ ਤੇ ਮੌਤ ਨੂੰ ਫਤਹ ਕਰਨ ਦੇ ਕਾਬਲ ਬਣਾਉਂਦੀ ਏ। ਕਬਰੋਂ ਜੀ ਉੱਠਣ ਤੋਂ ਬਾਅਦ ਸਾਡੇ ਖੁਦਾਵੰਦ ਤੇ ਮਾਲਕ ਨੇ ਆਪਣੇ ਆਪ ਨੂੰ ਚੇਲਿਆਂ ਉੱਤੇ ਬਿਲਕੁਲ ਉਸੇ ਯਿਸੂ ਦੇ ਤੌਰ ਤੇ ਪੇਸ਼ ਕੀਤਾ ਜਿਹਨੂੰ ਉਹ ਕਲਵਰੀ ਦੇ ਸਾਨਹੇ ਤੋਂ ਪਹਿਲਾਂ ਪਿਆਰ ਕਰਦੇ ਸੀ। ਯਿਸੂ ਨੇ ਮਾਦੀਅਤ ਦੀ ਨਾਅਹਲੀਅਤ ਨੂੰ
ਉਹਦੇ ਨਾਲ ਰੂਹ ਦੀ ਲਾਮਹਿਦੂਦ ਕਾਬਲੀਅਤ ਨੂੰ ਜ਼ਾਹਿਰ ਕੀਤਾ। ਇੰਜ ਗਲਤੀ ਕਰਨ ਵਾਲੇ ਇਨਸਾਨੀ ਫਹਿਮ ਨੂੰ ਖੁਦ ਦੀਆਂ ਸਜ਼ਾਵਾਂ ਤੋਂ ਬਚਣ ਤੇ ਇਲਾਹੀ ਸਾਇੰਸ ਵਿੱਚ ਤਹਫ਼ੁਜ਼ ਲੱਭਣ ਵਿੱਚ ਮਦਦ ਕੀਤੀ। ਠੀਕ ਤਰ੍ਹਾਂ ਹਦਾਇਤ ਕੀਤੀ ਹੋਈ ਵਜ੍ਹਾ ਜਿਸਮਾਨੀ ਹਿੱਸ ਦੀ ਗਲਤੀ ਨੂੰ ਸੁਧਾਰਨ ਦਾ ਕੰਮ ਕਰਦੀ ਏ, ਪਰ ਜਦੋਂ ਤੀਕਰ ਇਨਸਾਨ ਦੀ ਅਬਦੀ ਹਮਾਂਗੀ ਦੀ ਸਾਇੰਸੀ ਹਸਤੀ ਦੀ ਲਗਾਤਾਰ ਅਸਲੀਅਤ ਦੇ ਰਾਹੀਂ ਉਹਨਾਂ ਦੀ ਫਰੇਬ ਨਜ਼ਰੀ ਨੂੰ ਮੁਕਾਉਂਦੀ ਨਹੀਂ, ਪਾਪ, ਬਿਮਾਰੀ ਤੇ ਮੌਤ ਅਸਲੀ ਹੀ ਨਜ਼ਰ ਆਉਂਦੇ ਰਹਿਣਗੇ, ਜਿਵੇਂ ਪਈ ਸੌਂਦੇ ਹੋਏ ਖਾਬਾਂ ਦੇ ਤਜਰਬੇ ਅਸਲੀ ਵਿਖਾਲੀ ਦਿੰਦੇ ਨੇ। ਯਿਸੂ ਨੇ ਆਖਿਆ, ਯੋਹੰਨਾ 8:51 ਆਇਤ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਇਹ ਬਿਆਨ ਰੂਹਾਨੀ ਹਯਾਤੀ ਤੀਕਰ ਮਹਿਦੂਦ ਨਹੀਂ, ਬਲਕਿ ਇਹਦੇ ਵਿੱਚ ਵਜੂਦੀਅਤ ਦਾ ਕਰਿਸ਼ਮਾ ਵੀ ਸ਼ਾਮਲ ਏ। ਯਿਸੂ ਨੇ ਇਹਦਾ ਇਜ਼ਹਾਰ ਮਰਨ ਵਾਲੇ ਨੂੰ ਸ਼ਫਾਅਤ ਦਿੰਦਿਆਂ ਹੋਏ ਤੇ ਮੁਰਦੇ ਨੂੰ ਜਿਉਂਦਾ ਕਰਦਿਆਂ ਹੋਏ ਕੀਤਾ। ਫਾਨੀ ਸਿਆਨ ਨੂੰ ਗਲਤੀ ਤੋਂ ਦੂਰ ਹੋਣਾ ਚਾਹੀਦਾ ਹੈ, ਆਪਣੇ ਆਪ ਨੂੰ ਇਹਦੇ ਕੰਮਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ ਤੇ ਲਾਫਾਨੀ ਜਵਾਨ ਮਰਦੀ ਮਿਸਾਲੀ ਮਸੀਹ ਗਾਇਬ ਹੋ ਜਾਵੇਗਾ। ਮਾਦੇ ਦੀ ਬਜਾਏ ਰੂਹ ਤੇ ਇਨਹਿਸਾਰ ਕਰਦਿਆਂ ਹੋਏ ਈਮਾਨ ਨੂੰ ਆਪਣੀਆਂ ਹੱਦਾਂ ਨੂੰ ਵਧਾਉਣਾ ਤੇ ਆਪਣੀ ਨਿਉ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਦ ਇਨਸਾਨ ਮੌਤ ਉੱਤੇ ਆਪਣੇ ਯਕੀਨ ਨੂੰ ਛੱਡ ਦਿੰਦਾ ਹੈ, ਉਹ ਹੋਰ ਤੇਜ਼ੀ ਨਾਲ ਰੱਬ, ਹਯਾਤੀ ਤੇ ਪਿਆਰ ਵਿੱਚ ਵਧੇਗਾ। ਬਿਮਾਰੀ ਤੇ ਮੌਤ ਉੱਤੇ ਯਕੀਨ ਸੱਚਮੁੱਚ ਪਾਪ ਉੱਤੇ ਯਕੀਨ ਵਾਂਗਰ ਹਯਾਤੀ ਤੇ ਸਿਹਤਮੰਦੀ ਦੇ ਸੱਚੇ ਫਹਿਮ ਨੂੰ ਬੰਦ ਕਰਨ ਵੱਲ ਰਜੂ ਕਰਦਾ ਹੈ। ਇਲਾਹੀ ਸਾਇੰਸ ਵਿੱਚ ਮਾਦੀ ਇਨਸਾਨ ਰੱਬ ਦੀ ਹਜ਼ੂਰੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। 5 ਮਾਦੀ ਜਿਸਮਾਨੀ ਹਿੱਸਾਂ ਰੂਹ ਦੀ ਪਛਾਣ ਨਹੀਂ ਕਰ ਸਕਦੀਆਂ, ਉਹ ਉਹਦੀ ਹਜ਼ੂਰੀ ਵਿੱਚ ਨਹੀਂ ਆ ਸਕਦੇ ਤੇ ਉਹਨਾਂ ਨੂੰ ਸੁਪਨਿਆਂ ਦੇ ਜੱਗ ਵਿੱਚ ਹੀ ਰਹਿਣਾ ਪੈਂਦਾ ਹੈ। ਜਦੋਂ ਤੀਕਰ ਬੰਦੇ ਇਸ ਸਮਝ ਤੀਕਰ ਨਹੀਂ ਅਪੜਦੇ ਭਈ ਮਾਦੀ ਹਯਾਤੀ ਆਪਣੇ ਸਾਰੇ ਪਾਪ, ਬਿਮਾਰੀ ਤੇ ਮੌਤ ਦੇ ਨਾਲ ਇੱਕ ਫਰੇਬ ਨਜ਼ਰੀ ਏ, ਜਿਹਦੇ ਖਿਲਾਫ ਇਲਾਹੀ ਸਾਇੰਸ ਇੱਕ ਖਤਮ ਕਰਨ ਵਾਲੀ ਲੜਾਈ ਵਿੱਚ ਸ਼ਾਮਲ ਏ। ਵਜੂਦ ਦੀਆਂ ਵੱਡੀਆਂ ਅਸਲੀਅਤਾਂ ਗਲਤੀ ਦੇ ਪਾਰੋਂ ਕਦੀ ਖਾਰਜ ਨਹੀਂ ਕੀਤੀਆਂ ਜਾਂਦੀਆਂ। ਇੱਕ ਵੱਡੇ ਨਮੂਨੇ ਵਾਂਗਰ ਰੂਹ ਨੂੰ ਹਿੱਸਾਂ ਦੀਆਂ ਝੂਠੀਆਂ ਗਵਾਹੀਆਂ ਉੱਤੇ ਹਕੂਮਤ ਕਰਨ, ਬਿਮਾਰੀ ਤੇ ਮੌਤ ਉੱਤੇ ਦਾਅਵਿਆਂ ਨੂੰ ਜਿਤਾਉਣ ਲਈ ਆਜ਼ਾਦ ਕਰਦਿਆਂ ਹੋਏ ਸ਼ਿਫਾ ਦੇਣ ਵਾਲੇ ਨੂੰ ਬਿਮਾਰੀ ਦੇ ਨਾਲ ਗੱਲ ਕਰਨੀ ਚਾਹੀਦੀ ਏ, ਕਿਉਂ ਜੇ ਉਹਨੂੰ ਉਹਦੇ ਉੱਤੇ ਇਖਤਿਆਰ ਹਾਸਲ ਹੈ। ਇਹੀ ਅਸੂਲ ਪਾਪ ਤੇ ਬਿਮਾਰੀ ਨੂੰ ਸ਼ਿਫਾ ਦਿੰਦਾ ਹੈ। ਜਦੋਂ ਇਲਾਹੀ ਸੋਚ ਨਫਸਾਨੀ ਸੋਚ ਦੇ ਈਮਾਨ ਉੱਤੇ ਤੇ ਇਸ ਈਮਾਨ ਉੱਤੇ ਕਾਬੂ ਪਾ ਲੈਂਦੀ ਏ, ਫਿਰ ਰੱਬ ਉੱਤੇ ਭਰੋਸਾ ਪਾਪ ਤੇ ਮਾਦੀ ਸ਼ਫਾਈਆਂ ਤਰੀਕਿਆਂ ਉੱਤੇ ਯਕੀਨ ਨੂੰ ਤਬਾਹ ਕਰ ਦਿੰਦਾ ਹੈ ਤੇ ਪਾਪ, ਬਿਮਾਰੀ ਤੇ ਮੌਤ ਗਾਇਬ ਹੋ ਜਾਣਗੇ। ਪਿਆਰੇ ਪੜ੍ਹਨ ਵਾਲਿਓ, ਮੈਨੂੰ ਉਮੀਦ ਹੈ ਭਈ ਮੈਂ ਤੁਹਾਨੂੰ ਤੁਹਾਡੇ ਇਲਾਹੀ ਹਕੂਕ ਦੀ ਸਿਆਣ ਤੁਹਾਡੀ ਅਸਮਾਨ ਵੱਲੋਂ ਦਿੱਤੀ ਹੋਈ ਹਮਾਹੰਗੀ ਵੱਲ ਰਹਿਨੁਮਾਈ ਕਰ ਰਿਹਾ ਵਾਂ, ਤਾਂ ਜੋ ਜਦੋਂ ਤੁਸੀਂ ਇਹ ਪੜ੍ਹੋ ਤੇ ਤੁਸੀਂ ਵੇਖੋ ਭਈ ਅਜਿਹੀ ਵਜ੍ਹਾ ਗਲਤੀ ਕਰਨ ਤੋਂ ਇਲਾਵਾ ਕੋਈ ਮਾਦੀ ਹਿੱਸ ਜਿਹਦੇ ਵਿੱਚ ਕੋਈ ਤਾਕਤ ਨਹੀਂ ਹੁੰਦੀ, ਇਸ ਕਾਬਲ ਨਹੀਂ ਹੈ ਭਈ ਤੁਹਾਨੂੰ ਬਿਮਾਰ ਜਾਂ ਪਾਪੀ ਬਣਾ ਸਕੇ। ਤੇ ਮੈਨੂੰ ਉਮੀਦ ਹੈ ਭਈ ਤੁਸੀਂ ਇਸ ਝੂਠੀ ਸੋਚ ਉੱਤੇ ਫਤਹ ਪਾ ਰਹੇ ਹੋ। ਬਸ ਨਾਂ ਦੀ ਹੀ ਮਾਦੀ ਹਿੱਸ ਦੇ ਝੂਠ ਨੂੰ ਜਾਣਦਿਆਂ ਹੋਏ ਤੁਸੀਂ ਪਾਪ, ਬਿਮਾਰੀ ਤੇ ਮੌਤ ਦੇ ਅਕੀਦੇ ਉੱਤੇ ਫਤਹ ਪਾਉਣ ਵਾਲੇ ਆਪਣੇ ਹੱਕ ਦਾ ਦਾਅਵਾ ਕਰ ਸਕਦੇ ਹੋ। ਮੁਕਾਸ਼ਫਾ 21:1 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਫਿਰ ਮੈਂ ਇੱਕ ਨਵਾਂ ਅਸਮਾਨ ਤੇ ਇੱਕ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਤੇ ਸਮੁੰਦਰ ਵੀ ਨਾ ਰਿਹਾ। ਇਨਕਸ਼ਾਫ ਕਰਨ ਵਾਲਾ ਹਾਲੇ ਮੌਤ ਅਖਵਾਉਣ ਵਾਲੇ ਇਨਸਾਨੀ ਤਜਰਬੇ ਦੇ ਤਬਦੀਲਸ਼ੁਦਾ ਮਰਹਲੇ ਵਿੱਚੋਂ ਵੀ ਨਹੀਂ ਸੀ ਲੰਘਿਆ, ਪਰ ਉਹਨੇ ਪਹਿਲਾਂ ਹੀ ਨਵੇਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖ ਲਿਆ ਹੈ। ਕਿਉਂ ਜੇ ਅਸਮਾਨ ਤੇ ਧਰਤੀ ਦੇ ਬਾਰੇ ਮੁਕੱਦਸ ਯੋਹੰਨਾ ਦੀ ਬਦਨੀ ਹਿੱਸ ਗਾਇਬ ਹੋ ਗਈ ਸੀ ਤੇ ਇਸ ਝੂਠੀ ਹਿੱਸ ਦੀ ਥਾਂ ਰੂਹਾਨੀ ਹਿੱਸ ਆ ਗਈ ਸੀ, ਜਿਹੜੀ ਅਜਿਹੀ ਨਫਸੀ ਹਾਲਤ ਸੀ ਜਿਹਦੇ ਪਾਰੋਂ ਉਹ ਨਵੇਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖ ਸਕਦਾ ਸੀ, ਜਿਹਦੇ ਵਿੱਚ ਰੂਹਾਨੀ ਖਿਆਲ ਤੇ ਅਸਲੀਅਤ ਦੀ ਸਮਝ ਸ਼ਾਮਲ ਹੈ। ਕਲਾਮ ਦਾ ਇਹ ਇਖਤਿਆਰ ਇਸ ਨਤੀਜੇ ਨੂੰ ਲਿਆਉਣ ਲਈ ਸੀ ਭਈ ਹਸਤੀ ਦੀ ਅਜਿਹੀ ਪਛਾਣ ਇਸ ਵਜੂਦੀਅਤ ਦੀ ਹੋਣ ਵਾਲੀ ਹਾਲਤ ਵਿੱਚ ਇਨਸਾਨ ਲਈ ਮੁਮਕਿਨ ਹੈ ਤੇ ਮੁਮਕਿਨ ਰਹੀ ਸੀ ਭਈ ਅਸੀਂ ਮੌਤ, ਦੁੱਖ ਤੇ ਦਰਦ ਦੇ ਆਰਾਮ ਨਾਲ ਇੱਥੇ ਤੇ ਹੁਣੇ ਹੀ ਬਾਖਬਰ ਹੋ ਸਕਦੇ ਹਾਂ। ਇਹ ਸਾਰੀ ਕ੍ਰਿਸਚਨ ਸਾਇੰਸ ਦੀ ਮਿਠਾਸ ਹੈ। ਬਰਦਾਸ਼ਤ ਕਰਨ ਵਾਲੇ ਪਿਆਰਿਓ, ਹੌਸਲਾ ਰੱਖੋ, ਕਿਉਂ ਜੇ ਹਸਤੀ ਦੀ ਇਹ ਅਸਲੀਅਤ ਯਕੀਨਨ ਕਦੀ ਨਾ ਕਦੀ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਹਮਣੇ ਆਵੇਗੀ। ਕੋਈ ਪੀੜ ਨਾ ਹੋਵੇਗੀ ਤੇ ਸਾਰੇ ਅਥਰੂ ਪੂੰਝ ਦਿੱਤੇ ਜਾਣਗੇ। ਜਦੋਂ ਤੁਸੀਂ ਇਹ ਪੜ੍ਹੋ ਤੇ ਯਿਸੂ ਦੇ ਇਹਨਾਂ ਲਫ਼ਜ਼ਾਂ ਨੂੰ ਯਾਦ ਰੱਖੋ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਹੈ। ਇਸੇ ਲਈ ਇਹ ਰੂਹਾਨੀ ਸਮਝ ਹੋਣ ਵਾਲਾ ਇਮਕਾਨ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ।
ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।